ਨਿਊਯਾਰਕ ਦੇ ਜੋ ਮੇਅਰ ਹੈਗੇ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਮਾਈਗ੍ਰੈਂਟ ਕ੍ਰਾਈਸਿਸ ਨੂੰ ਲੈ ਕੇ। ਨਿਊਯਾਰਕ ਦਾ ਜੋ ਮੇਨ ਸ਼ੈਲਟਰ ਸਿਸਟਮ ਆ, ਉਹ 61,000 ਬੰਦਿਆਂ ਤੱਕ ਹੈਂਡਲ ਕਰ ਸਕਦਾ ਆ। ਉਹ ਹੁਣ ਇਸ ਨੂੰ ਜਿਹੜਾ ਓਵਰ ਕਰ ਗਿਆ ਹੈਗਾ। ਕਹਿੰਦੇ ਸਾਡੇ ਕੋਲ ਹੁਣ ਜੋ ਮਾਈਗ੍ਰੈਂਟ ਨਵੇਂ ਆਉਂਦੇ ਆ, ਉਹਨਾਂ ਦੇ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕਾਫੀ ਸਮੇਂ ਤੋਂ ਟੈਕਸਸ ਤੋਂ, ਐਰੀਜ਼ੋਨਾ ਤੋਂ ਬੱਸਾਂ ਭਰ ਕੇ ਜੋ ਟੈਕਸਸ ਦੇ ਗਵਰਨਰ ਹੈਗੇ ਆ ਐਬਟ, ਉਹ ਨਿਊਯਾਰਕ ਸਿਟੀ ਦੇ ਵਿੱਚ, ਵਾਸ਼ਿੰਗਟਨ ਡੀਸੀ ਦੇ ਵਿੱਚ, ਸ਼ਿਕਾਗੋ ਦੇ ਵਿੱਚ ਜੋ ਇਲੀਗਲੀ ਲੋਕ ਕ੍ਰਾਸ ਕਰਕੇ ਬਾਰਡਰ ਆਉਂਦੇ ਆ, ਉਹਨਾਂ ਦੀਆਂ ਬੱਸਾਂ ਭਰ ਕੇ ਭੇਜੀਆਂ ਜਾ ਰਹੀਆਂ ਆ। ਸੋ ਹੁਣ ਨਿਊਯਾਰਕ ਦੇ ਵਿੱਚ ਉਹਨਾਂ ਨੇ ਐਮਰਜੈਂਸੀ ਡਿਕਲੇਅਰ ਕੀਤੀ ਆ ਰਹਿਣ ਦੇ ਲਈ ਵੀ ਜਗ੍ਹਾ ਨਹੀਂ ਹੈਗੀ। ਕਹਿੰਦੇ ਪਈ ਮਿਸਟਰ ਐਡਮਜ਼, ਜੋ ਐਰਿਕ ਐਡਮਜ਼ ਆ ਮੇਅਰ ਆ, ਉਹਨਾਂ ਨੇ ਸਿਟੀ ਹਾਲ ਆਪਣੇ ਸਪੀਚ ਦੇ ਵਿੱਚ ਇਹ ਕਿਹਾ ਕਿ ਸਿਟੀ ਪ੍ਰਪੇਅਰ ਕਰ ਰਹੀ ਆ $1 ਬਿਲੀਅਨ ਇਸ ਰਿਸਪੌਂਸ ਨੂੰ ਜਿਹੜਾ ਸੈੱਟ ਕਰਨ ਦੇ ਲਈ, ਇਹਦੇ ਉੱਤੇ ਵਰਕਆਊਟ ਕਰਨ ਦੇ ਲਈ। ਫੈਡਰਲ ਤੇ ਸਟੇਟ ਫੰਡਿੰਗ ਦੋਨੋਂ ਜਿਹੜੀਆਂ ਆ ਉਹ ਉਹਨਾਂ ਨੂੰ ਚਾਹੀਦੀਆਂ ਹੈਗੀਆਂ। 17,000 ਮਾਈਗ੍ਰੈਂਟ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਉੱਥੇ ਪਹੁੰਚ ਚੁੱਕੇ ਹੈਗੇ ਆ। ਕਹਿੰਦੇ ਵੀ ਉਹ ਐਕਸਪੈਕਟ ਕਰਦੇ 1 ਲੱਖ ਬੰਦਾ ਉੱਥੇ ਪਹੁੰਚ ਜਾਊਗਾ। ਸੋ 9 ਬੱਸਾਂ ਹਰ ਰੋਜ਼ ਨਿਊਯਾਰਕ ਦੇ ਵਿੱਚ ਪਹੁੰਚ ਰਹੀਆਂ ਹੈਗੀਆਂ ਆ ਟੈਕਸਸ ਦੇ ਸਟੇਟ ਤੋਂ, ਜੋ ਲੋਕ ਬਾਰਡਰ ਕ੍ਰਾਸ ਕਰਕੇ ਆਉਂਦੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਵੱਡੀ ਗਿਣਤੀ 'ਚ ਲੋਕ ਬਾਰਡਰ ਕ੍ਰਾਸ ਕਰਕੇ ਆ ਰਹੇ ਹੈਗੇ ਆ। ਸਿਟੀ ਆਫ ਨਿਊਯਾਰਕ ਨੇ 42 ਦੇ ਕਰੀਬ ਐਮਰਜੈਂਸੀ ਸ਼ੈਲਟਰਸ ਸੈਟਅਪ ਕੀਤੇ ਆ, ਜਿਨ੍ਹਾਂ ਦੇ ਵਿੱਚ ਬੱਚੇ ਵੀ ਰੱਖੇ ਗਏ ਆ। 5,000 ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਡਮਿਸ਼ਨ ਦਿੱਤਾ ਗਿਆ ਆ। ਕਹਿੰਦੇ ਵੀ ਸਿਟੀ ਆਫ ਨਿਊਯਾਰਕ, ਆਪਾਂ ਨੂੰ ਪਤਾ ਇੱਕ ਤਾਂ ਗਲੋਬਲ ਪੈਂਡੈਮਿਕ ਤੋਂ ਜੋ ਆ ਉਸ ਕ੍ਰਾਈਸਿਸ ਤੋਂ ਰਿਕਵਰ ਕਰ ਰਹੀ ਆ। ਸਭ ਤੋਂ ਜ਼ਿਆਦਾ ਨੁਕਸਾਨ ਸਿਟੀ ਆਫ ਨਿਊਯਾਰਕ 'ਚ ਹੋਇਆ ਸੀ ਕਰੋਨਾ ਵਾਇਰਸ ਦੇ ਦੌਰਾਨ। ਹੁਣ ਇਹ ਜਿਹੜੀ ਸੈਕੰਡ ਪ੍ਰੋਬਲਮ ਜੋ ਸਿਟੀ ਆਫ ਨਿਊਯਾਰਕ ਆ, ਉਹਨਾਂ ਨੂੰ ਆਈ ਹੈਗੀ ਆ। ਜੀ, ਸੋ ਇਹ ਕਲੀਅਰ ਕਰਦੇ ਜਾਈਏ, ਬਾਰਡਰ ਤੇ ਆ ਕੇ ਅਸਾਈਲਮ ਮੰਗਣਾ ਕੋਈ ਅਪਰਾਧ ਨਹੀਂ ਆ। ਬਹੁਤ ਸਾਰੇ ਆਪਣੇ ਜਿਹੜੇ ਲੋਕ ਉਹ ਇਸੇ ਢੰਗ ਦੇ ਨਾਲ ਜਿਹੜੇ ਉਹ ਆਏ ਆ। ਇਸ ਟਾਈਮ ਕਿੰਨੇ ਜਾਣੇ ਆ ਰਹੇ ਆ ਉਸ ਦੇ ਉੱਤੇ ਆ। ਅਮਰੀਕਾ ਦਾ ਕਾਨੂੰਨ ਇਹ ਇਖਤਿਆਰ ਜਿਹੜਾ ਉਹ ਜ਼ਰੂਰ ਦਿੰਦਾ ਹੈ ਵੀ ਤੁਸੀਂ ਆ ਕੇ, ਜੇ ਤੁਹਾਨੂੰ ਲੱਗਦਾ ਜਿਹੜੇ ਮੁਲਕ 'ਚ ਤੁਸੀਂ ਰਹਿੰਦੇ ਆ ਵੀ ਉੱਥੇ ਤੁਹਾਡੇ ਲਈ ਠੀਕ ਨਹੀਂ ਆ, ਤਾਂ ਤੁਸੀਂ ਆ ਕੇ ਇੱਥੇ ਅਸਾਈਲਮ ਦੀ ਮੰਗ ਕਰ ਸਕਦੇ। ਫਿਰ ਉਹ ਅੱਗੇ ਦੇਖਦੇ ਨੇ ਵੀ ਅਸਾਈਲਮ ਤੁਹਾਨੂੰ ਮਿਲਣਾ ਚਾਹੀਦਾ ਹੈ ਕਿ ਨਹੀਂ, ਤੁਹਾਡੇ ਜਿਹੜੇ ਉਹ ਉਸ ਦੇ ਆਧਾਰ ਦੇ ਉੱਤੇ। ਪਰ ਇਸ ਦਾ ਸਭ ਨੂੰ ਹੀ ਪਤਾ ਹੈ ਵੀ ਰੌਲਾ ਗੌਲਾ ਜਿਹੜਾ ਆ ਉਹ ਹੁਣ ਬਹੁਤ ਜ਼ਿਆਦਾ ਇਸ ਟਾਈਮ ਵੱਧ ਚੁੱਕਾ ਹੋਇਆ ਆ, ਤੇ ਅੱਗੇ ਪਤਾ ਨਹੀਂ ਕੀ ਬਣਨਾ ਆ। ਤੇ ਹਰ ਵਾਰੀ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ, ਖਾਸ ਕਰਕੇ ਇਸ ਨੂੰ ਜਿਹੜਾ ਉਹ ਲੈ ਕੇ ਅੱਗੇ ਤੋਂ ਅੱਗੇ ਜਿਹੜਾ ਗੱਲ ਜਿਹੜੀ ਉਹ ਤੁਰੀ ਜਾਂਦੀ ਆ। ਤੇ ਓਬਵੀਅਸਲੀ ਜਦੋਂ ਜ਼ਿਆਦਾ ਲੋਕ ਹੁੰਦੇ ਆ ਤਾਂ ਉੱਥੇ ਜਿਹੜੇ ਇਨਫਰਾਸਟਰਕਚਰ ਆ ਇੰਨੇ ਜ਼ਿਆਦਾ ਦੇ ਲਈ ਤਿਆਰ ਨਹੀਂ ਹੁੰਦਾ, ਤੇ ਉਦੋਂ ਫਿਰ ਕਹਿ ਲਓ ਵੀ ਉਹ ਫੇਲ ਹੋਣਾ ਸ਼ੁਰੂ ਹੋ ਜਾਂਦਾ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਇੱਦਾਂ ਲੱਗਦਾ ਹੈ ਵੀ ਟਰੰਪ ਹੁਣਾਂ ਦੇ ਕੋਲ ਅਜੇ ਵੀ ਕੋਈ ਕਲਾਸੀਫਾਈਡ ਡਾਕੂਮੈਂਟਸ ਹੋਣ। ਇਹ DOJ ਕਹਿੰਦੇ ਵੀ ਉਹ ਸਸਪੈਕਟ ਕਰ ਰਿਹਾ ਆ। ਕੁਛ ਜਿਹੜੇ ਡਾਕੂਮੈਂਟਸ ਆ ਉਹ ਉਹਨਾਂ ਨੇ ਵਾਈਟ ਹਾਊਸ ਦੇ ਵਿੱਚੋਂ ਕਹਿੰਦੇ ਵੀ ਨਾਲ ਲੈ ਗਏ ਹੋਣਗੇ। FBI ਨੇ ਛਾਪਾ ਮਾਰਿਆ ਸੀ ਮਾਰ-ਆ-ਲਾਗੋ ਦੇ ਵਿੱਚ, ਉੱਥੋਂ ਕਾਫੀ ਜਿਹੜੇ ਡਾਕੂਮੈਂਟ ਆ ਉਹ ਜ਼ਬਤ ਕਰਕੇ ਵਾਪਸ ਲੈ ਕੇ ਆਏ ਆ, ਜਿਸ ਦਾ ਹੁਣ ਕੇਸ ਇਸ ਟਾਈਮ ਅਦਾਲਤਾਂ ਦੇ ਵਿੱਚ ਚੱਲ ਰਿਹਾ ਆ। ਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਇਹ ਵੀ ਜਿਹੜਾ ਉਹ ਦਾਅਵਾ ਕਰ ਰਿਹਾ ਆ। DOJ ਦੇ ਹੈੱਡ ਆਫ ਕਾਊਂਟਰ ਇੰਟੈਲੀਜੈਂਸ ਜੇ ਬ੍ਰੈਟ, ਉਹਨਾਂ ਨੇ ਗੱਲ ਕਰਦੇ ਹੋਏ ਜਿਹੜਾ ਉਹ ਦੱਸਿਆ ਆ ਵੀ ਟਰੰਪ ਦੇ ਅਟਰਨੀਜ਼ ਨੂੰ ਵੀ ਉਹਨਾਂ ਦਾ ਡਿਪਾਰਟਮੈਂਟ ਇਹੀ ਬਲੀਵ ਜਿਹੜਾ ਉਹ ਕਰੀ ਜਾ ਰਿਹਾ ਵੀ ਅਜੇ ਵੀ ਟਰੰਪ ਉਹਨਾਂ ਦੇ ਦੁਆਰਾ ਸਾਰੇ ਡਾਕੂਮੈਂਟਸ ਆ ਉਹ ਟਰਨ ਓਵਰ ਨਹੀਂ ਕੀਤੇ ਗਏ ਹੈਗੇ। ਸੋ ਇਹ ਕਹਿੰਦੇ ਨਿਊਜ਼ ਇਹ ਖਬਰ ਹੁਣ ਉਦੋਂ ਆ ਰਹੀ ਹੈ, ਇਹ ਦਾਅਵਾ ਉਦੋਂ ਆ ਰਿਹਾ ਆ ਵੀ 2 ਮਹੀਨੇ ਪਹਿਲਾਂ FBI ਦੇ ਏਜੰਟਸ ਦੇ ਦੁਆਰਾ ਇਸ ਸਰਚ ਵਾਰੰਟ ਲੈ ਕੇ ਟਰੰਪ ਦੇ ਮਾਰ-ਆ-ਲਾਗੋ ਰੈਜ਼ੀਡੈਂਸ ਦੇ ਉੱਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਦੇ ਵਿੱਚ ਹਜ਼ਾਰਾਂ ਹੀ ਸਰਕਾਰੀ ਦਸਤਾਵੇਜ਼ ਆ ਉਹਨਾਂ ਨੇ ਉੱਥੇ ਜ਼ਬਤ ਕਰਕੇ ਲਿਆਂਦੇ ਸੀ।